ਆਸਿਫ, ਹਾਂਜੀ ਤੂੰ ਮੈਨੂੰ ਲੈ ਕੇ ਤਾਂ ਆ ਗਿਆ ਆਪਣੇ ਗਾਂਵ ਵਿੱਚ, ਲੇਕਿਨ ਤੇਰੀ ਫੈਮਿਲੀ ਵਾਲੇ ਕੀ ਰਿਐਕਸ਼ਨ ਕਰ ਸਨ ਮੇਰੇ ਨਾਲ? ਉਹਨਾਂ ਦਾ ਕੀ ਰਵੱਈਆ ਸੀ ਮੇਰੇ ਨਾਲ? ਕੀ ਰਵਈਆ ਕਰਨਾ? ਕਿਵੇਂ ਕਮਲੀਆਂ ਗੱਲਾਂ ਕਰਦੀ ਪਈ ਹੈ ਤੂੰ? ਮੇਰੇ ਘਰ ਸਵਾਣੀ ਹੈ, ਮੇਰੇ ਘਰ ਦੀ ਮੈਂ ਨਿਕਾਹ ਅੱਛੇ ਉਹ ਤੇ ਤਾਂ ਮੇਰਾ ਤੈਨੂੰ- ਵਿਰਾਹ ਤੈਨੂੰ ਪਤਾ ਹੈ, ਮੇਰੀ ਇੱਕ ਗੱਲ ਨਹੀਂ ਪਿੱਛੇ ਮੋੜਦਾ। ਮੇਰੇ ਮੂੰਹ 'ਚ ਨਿਕਲਾ ਹਰ ਫਰਮਾਨ ਉਹ ਮੇਰੇ ਤੋਂ ਪਹਿਲੇ ਪੂਰਾ ਕਰਦਾ ਹੈ। ਤੇ ਤੂੰ ਐਵੇਂ ਡਰੀ ਹੁੰਦੀ ਹੈ ਕੀ ਟਾਈਮ ਵੀ ਮੈਂ ਤੇਰੀ ਸੁਣਦਾ ਹੁੰਦਾ ਚੁੱਪ ਕਰਕੇ, ਤੇ ਤੂੰ ਤਾਂ ਮੁੜਗਾ ਗਾ ਹੋਰ ਪਤਾ ਨਹੀਂ ਕੀ ਖਿਆਲ ਤੇ ਦਿਮਾਗ 'ਚ ਚੰਦੇ ਪਏ। ਨਹੀਂ ਆਸਿਫ, ਆਖਰ ਜਵਾਨ ਪੁੱਤਰ ਮੇਰੇ ਨਾਲ ਤੇ ਹੈ। ਖੈਰ ਜਵਾਨ ਪੁੱਤਰ ਹੈ ਤੇ ਮੈਂ ਕੋਈ ਉਸ ਮੱਲਿਆ ਨਾਲ ਨਹੀਂ ਲੈ ਕੇ ਆਇਆ ਆਪਣੇ ਘਰ, ਆਪਣੀ ਜਾਇਦਾਦ ਦਾ ਹਿੱਸੇ ਦਾ ਵਾਰਿਸ ਬਣਾਈ ਸਾਨੂੰ। ਅੱਛਾ, ਤੇਰੇ ਤੇ ਤਾਂ ਮੈਨੂੰ ਇਤਬਾਰ ਹੈ, ਲੇਕਿਨ ਮੈਂ ਸੋਚਦੀ ਹਾਂ ਕਿ ਪਤਾ ਨਹੀਂ ਕੀ ਰਵੱਈਆ ਸੀ, ਤੂੰ ਉਹ ਕੀ tension ਨਾ ਸੋਚਦਾ ਲੈ। ਨੇ ਆਪਣੇ ਇਹ ਆਪ ਗੱਲਾਂ ਵੱਡੀ ਮੇਰੀ ਉਮਰ ਗੱਲ- ਦੀ। ਆਪ ਤੋਂ ਵੱਡੀ ਉਮਰ ਦੀ ਹੈ, ਕੋਈ ਨਹੀਂ ਵੇਖਿਆ ਜਾਂਦਾ। ਜਿੱਥੇ ਦਿਲ ਆ ਜਾਵੇ ਉੱਥੇ ਚੀਜ਼ਾਂ ਨਹੀਂ ਵਿਖੀਆਂ। ਬਾਕੀ ਮੈਂ ਐਸੀ ਵੈਸੇ ਗੱਲ ਨਹੀਂ ਕਰਨੀ, ਕੋਈ ਮੇਰਾ ਘਰ ਆ ਗਿਆ ਹੈ, ਠੀਕ ਹੈ ਨਾ, ਕਿ ਮਾਸ਼ਾਅੱਲਾ ਕਮਾਈ ਸਮਾਨ ਦਾ ਆਪਣਾ ਹੀ ਹੈ। ਘਰ ਵੈਸੇ ਮਾਹੌਲ ਇੱਥੇ ਦਾ ਬਹੁਤ ਪਿਆਰਾ ਹੈ ਨਾ? ਹਾਂ ਵੇਖ ਤੇ ਮਾਲ ਆ ਕੇ ਸ਼ਹਿਰ ਚਲੇ ਆਸਿਫ ਕਿਤੇ ਉਹ ਮੇਰਾ ਵਿਰਾ ਬੈਠਾ ਮੈਂ ਸ਼ੇਰ ਹੂੰ, ਉਹ तो बड़ा अदाब तरीके ना मिलना है, ठीक है ना, सिर झुका के सिर उतना सही तरह करो, वो अच्छी ना हो जरूरी समझता आ जा। आ जाओ। आसिफ है। हाँ किवें से जाने हाँ मुंदरी जेड़ी पाई हुई है। ये यार खैर है, बैठे मैं कितने सोचता हूं इंशाल्लाह पूछा पूछा कोई अचानक अस्सलाम वालेकुम भाई। वालेकुम अस्सलाम वालेकुम अस्सलाम। मैं कितने सोचता था हमदा इंशाल्लाह फिर आ जावे से घर ना ते तैनू जुम्मे वाले दिन छुट्टी होंदी, आज मैं रात को छुट्टी करके आ गया। सरप्राइज है का इस वास्ते टाइम नाल ही आ गए। हां अच्छा अच्छा, हां ये कौन है? ए इनका पुत्र है। अच्छा अच्छा, ये कौन है ना किदू देना कुछ? ए जिन्होंने मैं घर ना बनांदा पे हॉस्टल ले चो हाँ 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 ਉਹ ਇਹ ਜਾਨੋ ਠੀਕ ਤੇ ਹੈ। ਕਾਫੀ ਟਾਈਮ ਹੋ ਗਿਆ ਨਾ ਮੀਆਂ ਸਾਹਿਬ ਹੋਰ ਫੌਤ ਹੋ ਗਏ ਹਨ ਤੇ ਮੋੜੇ ਇਹਨਾਂ ਕੋ ਮੈਂ ਰਹਿ ਰਿਹਾ ਮੂੰ ਤੇ ਕਿਰਾਇਆ ਸ਼ਰਾਇਆ ਮੇਰੇ ਕੋਲ ਐਸੇ ਕੋਈ ਚੀਜ਼ ਨਾ ਰਹਿ ਰਹੇ। हाँ मोड़ तो बड़ा- साडे माशाअल्लाह कोई नहीं हुन दो चार दिन साडे को रहन कोई नहीं, तेरी खिदमत करते रहन तो मोड़ साडा ही हक बनदा खिदमत करना। दो चार दिन नहीं हुए इंशाल्लाह ते पक्का रासन। क्यों की बने की घर वेच छड्या ने? घर नहीं ने बच्चा मैं इन्होंने शादी कर ली। की शादी कर ली इन्होंने। ਇਹ ਕੀ ਬਕਵਾਸ ਕਰਦਾ ਪਿਆ ਤੂੰ? ਉਹ ਮੈਂ ਤੇਰੇ ਕੋਲ ਕੀ ਪੁੱਛਿਆ, ਕੀ ਬਕਵਾਸ ਕਰਦਾ ਪਿਆ ਤੂੰ? शादी कर ली भाई उन्होंने नाल वो। ਤੈਨੂੰ ਇਸੇ ਕੰਮ ਵਾਸਤੇ ਮੈਂ ਫੈਸਲਾਬਾਦ ਉੱਥੇ ਦਾਖਲਾ ਲੈ ਕੇ ਦਿੱਤਾ। ਅਬੇ ਗੈਰਤ ਇਨਸਾਨ ਆ, ਆਪਣੀ ਉਮਰ ਤੇ ਆਪਣੀ ਸ਼ਕਲ ਸੂਰਤ ਵੇਖੋ ਤੇ ਉਹਦਾ ਵੇਖ ਹਿਸਾਬ ਕਿਤਾਬ ਕੀ ਹੈ। भाई ਤੇ ਆਏ कर सूरत की रखी ਆਏ ਇਹਦਾ ਪੁੱਤਰ ਹੈ, ये ਬੁੱਢ ਕੇ ਮਰ ਜਾ ਲਾਣਾ ਤੇ ਤੇਰੀ ਜ਼ਿੰਦਗੀ ਤੇ ਬੇਗੈਰਤ ਆ। ਇਹੋ ਦੇ ਵੇਖਣ ਕਣ ਤੈਨੂੰ ਮੈਂ ਉੱਥੇ ਦਾਖਲ ਕਰਾਇਆ, ਇਹੋ ਦੇ ਵੇਖਣ ਕਣ ਮੈਂ ਇੱਥੇ ਮਿਹਨਤ ਕਰਦਾ ਰਿਹਾ, ਤੇਰੇ ਉੱਤੇ ਚਾਰ ਪੈਸੇ ਲੈਂਦਾ ਰਿਹਾ। ਮੈਂ ਆਪਣਾ ਮੂੰਹ ਬੰਦ ਰੱਖਿਆ ਹੈ, ਵੀਰਾ ਮੇਰਾ ਪੜ ਕੇ ਕੋਈ ਬਣ ਜਾ ਸੀ ਗਿਆ। ਆਏ ਤੂੰ ਬਣ ਗਿਆ ਹੈ, भाई की घर ਆਏ ਬਣਿਆ ਹੈ, मैं ਆਹ ਤੇਰਾ ਰਿਜ਼ਲਟ ਨਿਕਲਿਆ ਹੈ, ਅਈਆ ਤੇਰੀ ਡਿਗਰੀ ਹੈ, ਅਈਓ ਤੋਂ ਹਾਸਲ ਕੀਤਾ ਹੈ। भाई निकाह किता मैं कोई जुल्म करके कौन आया, ठीक है ना। तो भाई वैसे भी वो यतीम आई तो बेवाई तो मैं शादी करके कोई गुनाह ਉਹ कोई नहीं ਬੇਗੈਰਤ करना। ਇਨਸਾਨ ਆ, ਘਰ ਦੀਆਂ ਬਹਿਣਾ ਬੈਠੀ ਹੋਈਆਂ ਜਵਾਨ ਤੇ ਤੂੰ ਆ ਗੱਭਰੂ ਨਾਲ ਤੇ ਆ ਨਿੰਗਰ ਜਿਹੜੀ ਹੈ, ਜਿਹੜੀ ਤੈਨੂੰ ਅੱਧੋ ਹੱਥ ਵੱਡੀ ਹੈ, ਤੂੰ ਇਹਦੇ ਨਾਲ ਨਿਕਾਹ ਕਰਕੇ ਤੇ ਇੱਥੇ ਲੈ ਕੇ ਆ ਗਿਆ। भाई मैंने भावे टोक के बारे गलत गाल नहीं करनी, ठीक है ना। मैं तो तेरा ही- खुश हो जासी मेरा तो तुम ਮੇਰਾ ਚੰਨ ਤੈਨੂੰ ਹੀ ਹੋਰ ਬੰਦਾ ਕੋਈ ਨਾ ਲੱਦਾ, ਇਹੋ ਸਾਦਾ ਸੁਦਾ ਮੇਰਾ ਵਿਰਾਹ ਲੱਦਾ ਈਓ, ਜਿਹਨੂੰ ਗੱਲਾਂ ਦੇ ਵੇ ਵਰਗਲਾ ਕੇ ਸਾਰਾ ਕੁਝ ਕਰਕੇ ਤੇ ਹੁਣ ਨਿਕਾਹ ਕਰਕੇ ਤੂੰ ਇੱਥੇ ਵੀ ਆ ਗਈ। ਇਤਨਾ ਚੇਤਾ ਵੱਧਿਆ ਹੋਇਆ ਤੇਰਾ, ਤੈਨੂੰ भाई ਇਸ ਚੀਜ਼ ਦਾ उसको जी ਅਹਿਸਾਸ कोई ਕਿਉਂ नहीं ਨਹੀਂ आखा, ਹੋਇਆ? मैं खुद मेरा निकाह किता लिया तो मैंने ਤੂੰ ਤਾਂ ਬਕਵਾਸ ਬੰਦ ਕਰ, ਮੂੰਹ ਬੰਦ ਕਰ। ਤੂੰ ਜਿਹੜਾ ਦੀਵਾ ਚੜਨਾ ਨਾ ਚੜ ਕੇ ਆ ਗਿਆ ਤੂੰ। ਕੋਈ ਆਪਣਾ ਉਮਰ ਦਾ ਲਿਹਾਜ਼ ਹੁੰਦਾ ਹੈ, ਕੋਈ ਤਰੀਕਾ ਕਾਰ ਹੁੰਦਾ ਹੈ, ਤੈਨੂੰ ਕੋਈ ਨਹੀਂ ਨਜ਼ਰ ਆਇਆ ਵੀ ਸਾਡਾ ਚੋਰ ਚਿੱਤੋਰ ਹੈ, ਇਹਦੀ ਅੱਲਾ ਕਰੇ ਅੱਗੋਂ ਨੌਕਰੀ ਲੱਗਿਆ, ਕੋਈ ਜ਼ਿੰਦਗੀ ਦੇ ਕੋਈ ਖਾਬ ਵੇਖੇ ਹੋਇਆ। ਕੀ ਆਹ ਖਾਬ ਹੈ ਸਾਡਾ? ਸਾਰਾ ਕੋਈ ਖਰਚਾ ਕਰਕੇ ਲੈ ਆਉਣ ਤੇ ਕਰੋਣ, ਆਹ ਖਾਬ ਹੈ ਸਾਡਾ। शायद इन्होंने सीधा ना मेरी नौकरी लाग गया सी, तुझे भी तो चीज देखो ना, वो यतीम है ਉਹ उसे ਬੇਗਾਰਾ बेचारा ਤਾਂ किस साल ਇੱਥੇ की ਸਾਹਿਬ सोचते हो? ਪਿੰਦੀਆਂ ਵਧੀਆਂ ਹੀ ਨਹੀਂ, ਮੁੜ ਐਡਾ ਰਹਿਮ ਦੇ ਲੈਣਾ ਤਾਂ ਉੱਥੋਂ ਇੱਕ ਰਲਾ ਲਿਆ ਉਹਨਾਂ ਦੇ ਸਿਦਕ ਨਾਲ। ਮੁੜ ਸਾਨੂੰ ਅੱਲਾਹ ਪਾਕ ਦੇ ਬੰਦੇ ਵੀ ਗੱਲ ਕਰ ਸੇ ਮੀਆਂ ਸੜਕ ਤੂੰ ਚਾਹ ਕੇ ਲੈਂਦੀ ਤੂੰ ਤੇ ਆਪਣੀ ए, ਇੱਜ਼ਤ सड़क ਬਣਾਈ। की इन्होंने समझ आया, ठीक है ना। तो मैं कोई जुल्म को नहीं किया, वो बेवा उसने शादी करके कोई गुनाह को नहीं करके आ गया। ਇੱਕ ਮਿੰਟ ਤੋਂ ਪਹਿਲੇ ਮੈਂ ਤੇ ਇਹਨਾਂ ਦਾ ਪਿਆ ਕਿ ਇਹਨੂੰ ਵਾਪਸ ਛੱਡਿਆ, ਨਹੀਂ ਤੂੰ ਮੈਥੋਂ ਬੈੜਾ ਕੋਈ ਨਾ ਉਸੇ ਗਿਆ। इस इसे घर रहने इसके लिए को नहीं जाना। आसिफ, मैं ਉਹਦੇ ਸਾਹਮਣੇ ਤਾਂ ਨਹੀਂ ਬੋਲੀ, ਵੱਡਾ ਭਾਈ ਹੈ, ਨਾਲੇ ਮੈਂ ਪਹਿਲੀ ਦਫਾ ਆਈ ਹਾਂ, ਤੂੰ ਮੇਰੀ ਇਤਨੀ ਬੇਇੱਜ਼ਤੀ ਕਰਾਣੀ ਆ, ਮੈਂ ਇਸੇ ਗੱਲ ਤੋਂ ਡਰਦੀ ਪਈ तू ਆ। परेशान ना हो, मैं ते लेके आया ना, तू चल घर वेंदा किवें नहीं है तेनू, नहीं तो चल भी ला ਉਸ ਤਰ੍ਹਾਂ ਕਿਹਾ ਕਿ ਇਹਨਾਂ ਨੂੰ ਵਾਪਸ ਛੋੜ। ਐਵੇਂ ਪਿਆ ਦਾ ਵਾਪਸ ਛੱਡ, ਚਲੋ ਘਰ।
ਉਹ ਮੈਂ ਆਪੇ ਸਮਝਾ ਲਈ ਸਾਂ। ਬੇਗੈਰਤ ਇਨਸਾਨ ਇਹ ਤੇ ਸਾਨੂੰ ਦੇਖਣਾ ਪਵਣਾ ਪੜਾ ਕੇ ਤੇ ਪੈਸੇ ਦੇ ਕੇ ਤੇ ਰਿਜ਼ਲਟ ਕੱਢਿਆ ਇਸ ਵਾਇਆ ਆ ਕੇ ਕੀ? ਬੰਦੇ ਰਿਜ਼ਲਟ ਕਾਰਡ ਲਾਇਆ ਹੁੰਦੇ ਜੀ ਮੇਰੇ 1100 ਚੋਂ ਇਤਨੇ ਨੰਬਰ ਆਏ ਨੋ ਇਹ ਰਿਜ਼ਲਟ ਕਾਰਡ ਕੇ ਲਾਇਆ ਆਪ ਤੂੰ ਵੱਡੀ ਨਾਲ ਸ਼ਾਦੀ ਕਰਕੇ ਤੇ ਨਾਲ ਗੱਭਰੂ ਛੋਰ ਨਾਲ ਲਈ ਵਧਾਇਆ ਕੌਣ ਆਸਿਫ? ਜੀ ਆਸਿਫ ਸਾਹਿਬ ਹੋਰੀ ਜਿੰਨਾ ਕੋਲ ਰਹਿੰਦਾ ਮੈਂ ਆਖਾ ਤਾਂ ਸਹੀ ਬਈ ਇਹੀ ਪਰਾਇਆ ਪੁੱਤਰ ਕੌਣ ਰਹਿਣ ਦਿੰਦਾ ਹੈ ਆਪਣੇ ਮਕਾਨ ਤੇ ਆਪਣੇ ਘਰ 'ਚ ਕੌਣ ਰਹਿਣ ਦੇਣਾ ਬਈ ਦਾਲ ਹੀ ਕੋ ਕਾਲਾ ਹੈ ਜ਼ਰੂਰ ਅੱਜ ਪੂਰੀ ਦੇਗੀ ਕਾਲੀ ਨਿਕਲੀ ਹੈ ਮੁਰਦਾਲ 'ਚ ਕਾਲਾ ਆਂਦਾ ਹੁਣ ਉਹ ਹੈ ਕਿਦੇ? ਬਾਹਰ ਹੈ ਮੈਂ ਰੋਕ ਛੱਡਿਆ ਮੈਂ ਖਬਰਦਾਰ ਮੇਰੇ ਘਰ ਲੱਤ ਨਹੀਂ ਰੱਖਣੀ ਓਏ ਹਾਲ ਓਏ ਮੇਰਾ ਕਮਲਾ ਗਾਰਾਲਾ ਜਿਤਨਾ ਤੇਰਾ ਹੱਕ ਇਸ ਗਾਟੇ ਉਤਨਾ ਆਉਂਦਾ ਵੀ ਏ। ਕੋਈ ਹੱਕ ਨਹੀਂ ਮੂੰਹ ਕਾਲਾ ਕਰਕੇ ਤੇ ਇੱਥੇ ਲੈ ਕੇ ਕਿਸੇ ਨੂੰ ਹੀ ਆ ਜਾਵੇ ਕੋਈ ਹੱਕ ਨਹੀਂ ਉਹ ਕਰਕੇ ਆ ਗਿਆ ਨਾ ਚੁੱਪ ਕਰ ਚੁੱਪ ਬਰਦਾਸ਼ਤ ਕਰ। ਕਰ। ਮੋੜ ਤੂੰ ਲੈ ਕੇ ਡਾਪ ਕਰੇਂਦਾ ਇਹਨਾਂ ਅੰਦਰ ਹੀ ਆ ਗਿਆ ਵਾਲੇकुम अस्सलाम। ठीक ठाक अल्हम्दुलिल्लाह। ਮੈਂ ਤੇ ਇਹਨਾਂ ਕਹਿਣਾ ਵੀ ਇਹਨਾਂ ਅੰਦਰ ਨਾ ਲੈ ਕੇ ਆਵੀਂ ਤੇ ਪਿੱਛੇ ਜਾ ਕੇ ਛੱਡਿਆ ਹੁੰਦੀਆਂ ਸਾਈਆਂ ਦੀ ਬਲਾਈ ਸਾਈਆਂ ਦੇ ਗੱਲ ਗਾਤ ਆ ਮੈਂ ਸ਼ੇਰ ਹੁਣ ਉਸ ਕਾਰਡ ਲਿਆ ਨਾ ਕਿ ਹੁਣ ਉਹਨੂੰ ਹੀ ਨਾ ਸਿਰ ਤੇ ਚਾ। ਅੱਛਾ ਮੈਂ ਮੁੜ ਜਾਨਾ ਫੁੱਲ ਗੁਲਾਬ ਦੇ ਲੈਮ ਨਾ ਮਾਲਾ ਸ਼ਾਲਾ ਲੈਮ ਨਾ ਇਹਨਾਂ ਦੇ ਗਾਲ ਵਿੱਚ ਪੈਣਾ ਇਹ ਜਿਹੜਾ ਤਮਗਾ ਇਮਤਿਆਜ਼ ਜਿਹੜਾ ਹਾਸਿਲ ਕਰਕੇ ਆਇਆ ਆ ਨਾਲ ਤੈਨੂੰ ਤਾਂ ਮੁੜ ਸੱਚ ਇਹ ਵੀ ਸਹੂਲਤ ਨਾਲ ਲੱਭ ਗਏ ਗੁਬਰੂ ਜਵਾਨ ਪੁੱਤਰ ਲੱਭ ਗਏ ਲੋਕ ਔਲਾਦ ਕਰਨ ਧੱਕੇ ਲੈਂਦੇ ਹੁੰਦੇ ਅੱਛਾ ਪਾੜ ਕੇ ਤਾਂ ਇਹ ਹਾਸਿਲ ਕੀਤਾ ਬੇ ਔਲਾਦ ਹੋਈ ਜਵਾਈ ਲੱਭ ਜਾਵੇ ਤਾਂ ਬਿਹਤਰ ਹੁੰਦੀ ਹੈ ਆ ਮੈਂ ਸ਼ੇਰ ਕੀ ਹੋ ਗਿਆ ਹੀ ਚੁੱਪ ਚਾ ਕਰ। ਪਾਗਲ ਹੋ ਗਿਆ ਮੈਂ ਹਲਕੇ ਪਾਗਲ ਹੋ ਗਿਆ ਹਲਾ ਪਾਗਲ ਹੋ ਗਿਆ ਨਾ ਤੇ ਜਾ ਹੀ ਬਾਹਰ ਨਿਕਲ ਉੱਥੇ ਬਾਓ ਆਪਣਾ ਦਿਮਾਗ ਜਾ ਕੇ ਛੱਡ ਆਈ। ਮੈਂ ਤੇ ਨਾਲ ਮੈਂ ਤੈਨੂੰ ਉਹਨਾਂ ਦੀ ਕੋਈ ਨਹੀਂ ਮੈਂ ਗੱਲ ਹੱਕ ਦੀ ਕਰਦੀ ਪਈ ਜੋ ਆ। ਇਸ ਗਲਤ ਕੀਤਾ ਨਾ ਇੰਦੀ ਨੂੰ ਉਹਦੇ ਵੀ ਤਾਂ ਉਹਦੇ ਖਰਚੇ ਹੋਣੇ ਨਾ ਸ਼ਾਦੀ ਤੇ। ਕੁੱਤਾ ਬਲਾਇਆ ਤਾਂ ਇੱਥੇ ਆ ਬਾਓ। ਖੁਦੇ ਇਸ ਕੇ ਮੈਂ ਗੁਨਾਹ ਕਰਕੇ ਅੱਛਾ ਚੁੱਪ ਕਰ ਤੈਨੂੰ ਉਹਦਾ ਪਤਾ ਤਾਂ ਹੈ ਆ ਜਾ ਬਾਓ। ਮੇਰੀ ਗੱਲ ਸੁਣੋ ਜਿਹੜਾ ਹੋਣਾ ਉਹ ਹੋ ਗਿਆ ਹੁਣ ਵਿਰਾਹ ਦੇ ਅੱਗੇ ਜਿਤਨਾ ਬੋਲ ਸੇ ਜਾਂ ਜਿਤਨਾ ਖਪ ਸੇ ਤੈਨੂੰ ਪਤਾ ਹੈ ਉਹਦਾ ਕਿੱਡਾ ਤੱਤਾ ਦਿਮਾਗ ਹੈ ਉਤਨਾ ਕੰਮ ਖਰਾਬ ਜ਼ਿਆਦਾ ਹੋ ਸੀ ਇਸ ਵਾਸਤੇ ਇਹ ਕੀਤਾ ਹੀ ਉਹਨੂੰ ਵਕਤੀ ਦੁੱਖ ਲੱਗਾ ਤਕਲੀਫ ਹੋਈ ਹੈ ਵੀ ਮੇਰੇ ਵਿਰਾਹ ਮੇਰੇ ਕੋਲ ਪੁੱਛਣਾ ਗਵਾਰਾ ਨਹੀਂ ਕੀਤਾ ਜਾਂ ਸਲਾਹ ਮਸ਼ਵਰਾ ਨਹੀਂ ਸੁਣ ਕੀਤਾ ਉਹਦਾ ਹੱਕ ਬਣਦਾ ਤੇਰਾ ਵੱਡਾ ਵਿਰਾਹ ਹੈ। ਬਾਬਿਆਂ ਨੇ ਤੇ ਵੇਖਣਾ ਚਾਹਿਆ ਮੈਂ ਸਾਈਡ ਤੇ ਜਾ ਕੇ ਸਮਝਾ ਸਕਦਾ ਉਹਨਾਂ ਦੇ ਸਾਹਮਣੇ ਵੀ ਇਸ ਦੀ ਕਿਹੜੀ ਕਾਰ ਕੀਤੀ ਹਲਾ ਕੋਈ ਨਹੀਂ ਉਹ ਵੀ ਸ਼ਰੀਕ ਹੁਣ ਇਸ ਘਰ ਦਾ ਹਿੱਸਾ ਹੈ ਇਸ ਫੈਮਿਲੀ ਦਾ ਹਿੱਸਾ ਹੈ ਅਗਰ ਉਸ ਕਰ ਲਈਏ ਤਾਂ ਕੋਈ ਨਹੀਂ ਐਡਾ ਐਬ ਹੋ ਗਿਆ। ਤੂੰ ਵੀ ਥੋੜਾ ਜਿਹਾ ਦਿਮਾਗ ਨੂੰ ਠੱਡਾ ਰੱਖਿਆ ਕਰ ਨਾਲੇ ਡੇਲੀ ਤਾਂ ਤੇਰੀ ਗੱਲ ਹੁੰਦੀ ਆ ਮੇਰੇ ਨਾਲ ਕੋਈ ਸਲਾਹ ਮਸ਼ਵਰਾ ਕਰ ਲਵੇਂ ਆ ਮੈਂ ਉਹਨੂੰ ਆਪੇ ਸਮਝਾ ਲਵਾਂ ਤੂੰ ਵੀ ਜਿਹੜਾ ਨਾ ਤੂੰ ਵੀ ਬੜਾ ਤੇਜ਼ ਹੈ। ਉਹ ਬਸ ਹਾਲਾਤ ਹੁਣ ਸੁਣੀ ਥੋੜੀ ਦੇਰ ਤੱਕ ਉਸ ਮੈਨੂੰ ਪਤਾ ਕੀ ਆਖਣਾ ਜਿਸ ਟਾਈਮ ਹੁਣ ਮੈਂ ਕੱਲਿਆ ਸਮਝਾਵਣਾ ਲੈ ਤੇਰਾ ਤਾਂ ਮੁੜ ਲਾਡਾ ਹਾ ਤੇਰਾ ਤਾਂ ਲਾਡਾ ਪੋਤਰਾ ਲਾਡਾ ਦੇਰਾ ਮੈਨੂੰ ਵੀ ਸੁਣਨ ਨੂੰ ਬੜੀਆਂ ਮਿਲਣੀਆਂ ਲੇਕਿਨ ਕੀ ਹੈ ਦੇਰ ਵਰਜਾਏ ਗਾਲ ਕੇ ਨਾ ਬਰਦਾਸ਼ਤ ਕਰਦੇ ਆ ਆਪੇ ਸਹੀ ਹੋ ਜਾਸੀ। ਠੀਕ ਹੈ ਹੁਣ ਤੂੰ ਸਾ ਠੀਕ ਕਰਨਾ ਮੋੜ ਮੈਂ ਕਰ ਲਈ ਮੇਰੀ ਜ਼ਿੰਮੇਵਾਰੀ ਤੁਹਾਡੀ ਜ਼ਿੰਮੇਵਾਰੀ ਨੇ ਬਾਕੀ ਉਹਨਾਂ ਨੂੰ ਕੋਈ ਰੋਟੀ ਛੋਟੀ ਦਾ ਕਰਨਾ ਸੀ ਕਾਫੀ ਮੈਂ ਟਾਈਮ ਜੀ- ਤੋਂ ਨਿਕਲੇ ਆ ਸਵੇਰ ਦੇ ਤਾਂ ਨਾਸ਼ਤਾ ਹੀ ਕੋਈ ਕੀਤਾ ਮੇਰੀ ਗੱਲ ਸੁਣ ਜਿਤਨਾ ਇਸ ਘਰ ਵਿੱਚ ਮੇਰਾ ਹੱਕ ਹੈ ਨਾ ਉਤਨਾ ਦੇਣਾ ਤੇ ਮੇਰੇ ਘਰ ਵਾਲੇ ਦੀਆਂ ਗੱਲਾਂ ਦਾ ਗੁੱਸਾ ਨਾ ਕੋਈ ਸਮਝ ਗੱਲ ਨਹੀਂ ਉਹ ਭਾਈ ਹੈ, ਉਹਨਾਂ ਦਾ ਹੱਕ ਬਣਦਾ ਹੈ। ਹੈ ਨਹੀਂ ਇਸ ਤਰ੍ਹਾਂ ਦੇ ਉਹ ਮੇਰੇ ਨਾਲ ਖਪਣਾ ਸ਼ੁਰੂ ਕਰ ਦੇਵਣ ਨਾ ਓਏ ਅੱਲਾ ਮੇਰਾ ਮੈਂ ਆਂਦੀ ਮੇਰਾ ਦਿਲ ਕਰਦਾ ਮੈਂ ਕੰਨਾਂ ਚ ਰੂਹ ਪਾ ਲਵਾਂ ਨਹੀਂ ਤਾਂ ਮੈਂ ਕਿਤੇ ਮੂੰਹ ਕਰ ਜਾਵਾਂ ਇਤਨਾ ਬੋਲਦੇ ਆ। ਚਲੋ ਤੁਸੀਂ ਤਾਂ ਸਮਝਦਾਰ ਹੋ ਨਾ ਆਪੇ ਸੰਭਾਲ ਲਿਆ ਸਰ। ਹਾਂ ਅੱਛਾ ਹੁਣ ਤੇ ਤੁਸੀਂ ਨਾ ਤੂੰ ਵੀ ਮੇਰਾ ਪੁੱਤਰ ਇਸ ਘਰ ਵਿੱਚ ਹੈ ਹੁਣ ਤੇ ਤੇਰਾ ਵੀ ਘਰ ਹੈ ਤੇ ਇੱਥੇ ਉਹਦੀ ਭੈਣ ਵੀ ਵਧੀਆ ਜਵਾਨ ਠੀਕ ਹੈ ਤੇ ਨਹੀਂ ਉਹ ਇਹਦਾ ਲੜਕਾ ਵੀ ਬਹੁਤ ਅੱਛੇ ਛੋੜ ਹੈ ਤੇ ਤੁਸੀਂ ਅੰਦਰ ਚੱਲੋ ਮੈਂ ਇਹਦੇ ਨਾਲ ਗੱਲ ਕਰਨੀ ਹੈ। ਅੱਛਾ ਆਓ ਸਾਹਮਣੇ ਕਮਰੇ ਚ ਆ ਜਾਓ ਜਾਓ। ਇਸ ਘਰ ਨੂੰ ਗਾੜ ਸਮਝੋ ਆਪ ਠੀਕ ਹੈ। ਕੋਈ ਮਸਲਾ ਨਹੀਂ ਮੈਂ ਤੁਹਾਡੇ ਨਾਲ ਰੋਟੀ ਬਣਾਉਂਦੀ ਬਜਾਏ ਹਲਾ ਇਹ ਦੱਸੋ ਉਹਦੇ ਸਾਹਮਣੇ ਤੇ ਮੈਂ ਗੱਲ ਨਹੀਂ ਕੀਤੀ ਕੀਤਾ ਤਾਂ ਹੈ ਤੂੰ ਬਹੁਤ ਢੇਰ ਸਾਰਾ ਗਲਤ ਚਲੋ ਖੈਰ ਹੋ ਗਿਆ ਹੈ। ਜਾਏ ਉਹਨਾਂ ਦੇ ਤੇਰੀ ਗਲਤੀ ਕੋਈ ਨਹੀਂ ਤੇ ਜਿਹੜੀ ਉਹ ਤੇਰੀ ਮੰਗੇਤਰ ਹੈ ਉਸ ਦਾ ਵਿਚਾਰੀ ਦਾ ਕੀ ਕਸੂਰ ਆ। ਉਹਦਾ ਮਾਂ ਪਿਓ ਜਿੰਦਾ ਉਹਦੇ ਕੋ ਸਾਰਾ ਕੁਝ ਜਿਨ੍ਹਾਂ ਦੇ ਕੋਲ ਕੀ ਹੈ ਮੇਰੇ ਇਲਾਵਾ ਮੰਗਣੀ ਹੁੰਦੀ ਤੇਰੇ ਨਾਲ ਹੋਈ ਹੋਈ ਆ ਮਾਂ ਬਾਪ ਤੋਂ ਉਹਦਾ ਜ਼ਿੰਦਾ ਹੈ ਉਸ ਗੱਲ ਦਾ ਤਾਂ ਮੈਨੂੰ ਵੀ ਪਤਾ ਉਹਨਾਂ ਨੂੰ ਅਗਾ ਰਿਸ਼ਤਾ ਵੀ ਲੱਭ ਜਾਸੀ ਲੇਕਿਨ ਉਸ ਵਿਚਾਰੀ ਦਾ ਕੀ ਕਸੂਰ ਹੈ ਚਲੋ ਕੋਈ ਤੈਨੂੰ ਇਸ ਚੀਜ਼ ਦਾ ਪਤਾ ਹੈ ਉਹ ਡੇਲੀ ਚੱਕਰ ਲਾਈ ਰੱਖਦੀ ਆ ਮੇਰੇ ਕੋਲ ਨਾਦੀਆ ਬਰਜਾਈ ਨਾਦੀਆ ਆਸਿਫ ਕੋਈ ਨਹੀਂ ਆਇਆ ਹੁਣ ਉਹਨੂੰ ਮੈਂ ਕੀ ਆਖਸਾਂ ਜਾਂ ਤੂੰ ਉਹਨੂੰ ਕੀ ਆਖਸੇ ਵੀ ਮੈਂ ਸ਼ਾਦੀ ਕਰਕੇ ਆ ਗਿਆ ਜਾਨ ਮੈਂ ਉਹਨੂੰ ਆਖਲੀ ਸੇ ਮੇਰੇ ਹਾਲਾਤ ਇਸ ਤਰ੍ਹਾਂ ਦੇ ਹਮੇं शादी करनी पड़ गई हाँ ਹਾਲਾਤ ਇਸ ਤਰ੍ਹਾਂ ਦੇ ਆਣ ਤੈਨੂੰ ਸ਼ਾਦੀ ਕਰਨੀ ਪੈ ਗਈ ਮਤਲਬ अच्छा उन पसंद हो आ गया तो मैं की करा इतने टाइम तो देखो रंदा पे हूँ वो मेरी इतनी खिदमत कर दिया इतनी मेरी हिफाजत कर दी कपड़े धो के देने इस्त्री करके देने मुझे तो स्कूल जाना ਤਾਂ ਹੀ ਤਾਂ ਮੇਰਾ ਸੋਹਣਾ ਦੇਰ ਪਿਘਲ ਗਿਆ ਉਹਦੀ ਮੁਹੱਬਤ ਹੈ ਹਨਾ बस मोहब्बत चिपक गया और वो की है गया समय में ਤੇ ਉਹਦੇ ਕੋਈ ਲਾਲਚ ਕੀਤਾ ਹੋਵੇ ਇੱਕ ਉਹਨਾਂ ਦਾ ਉੱਥੇ ਘਰ ਹੁੰਦਾ ਮੈਨੂੰ ਪਤਾ ਅੱਛਾ ਲਾਲਚ ਤੂੰ ਬਹੁਤ ਅੱਛਾ ਕੀਤਾ ਹੈ ਠੀਕ ਹੈ ਬਹੁਤ ਅੱਛਾ ਕੀਤਾ ਹੈ देर को देवाना- फिक्र करती है उस बात की और मैंने कोई शायद नहीं चाहिए तू बेवा यतीम ਦੇ ਸਿਰ ਤੇ ਹੱਥ ਰੱਖਣਾ ਪਤੀ ਅੱਲਾਹ ਤਾਲਾ ਦਾ ਕਿੰਨਾ ਸਵਾਬ ਹੁੰਦਾ ਹੈ ਅੱਛਾ ਠੀਕ ਹੈ ਜਿਹੜਾ ਤੂੰ ਕਰਨਾ ਚੰਨ ਚਾੜਨਾ ਚਾੜ ਛੜਿਆ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਚੱਲ ਆ ਅੰਦਰ
कितनी बारी समझाया भी साढ़े रकबे च ना आया था। मैं तो जान के थोड़ा ही आया ਤੁਹਾਡੇ ਰਸਤੇ ਜਾਣ ਕੇ ਤੇ ਹੋਰ ਦੂਰ ਕੋਈ ਨਾ ਲੱਗ ਰਿਹਾ ਯਾਰ ਸ਼ਾਰਟਕਟ ਰਾਹ ਹੈ ਇਹਦੇ ਚ ਹਰ ਕੋਈ ਲੱਗਦਾ ਪਿਆ ਕੋਈ ਮੈਂ ਕੋਈ ਅੱਲਾ ਮਾਫੀ ਦੇਵੇ ਤੁਹਾਡੇ ਨਾਲ ਕੋਈ ਬਦਮਾਸ਼ੀ ਕਰਨ ਵਾਸਤੇ ਸ਼ਿਕਾਰ ਬਦਮਾਸ਼ੀ ਕਰਨ मकसद की बनता ਤੁਹਾਡਾ ਬੜਾ ਇਹ ਤਾਂ ਨਹੀਂ ਰਾਹ ਕਿਸ ਜਦੋਂ ਵਾਸਤੇ ਸਾਡਾ ਹੁੰਦਾ ਰਕਬਾ ਹੈ ਤੁਹਾਡੀ ਸਾਡੇ ਕੇ ਦੁਸ਼ਮਣੀ ਚੱਲਦੀ ਪਈ ਹੈ ਤੁਹਾਡਾ ਮਕਸਦ ਹੀ ਬਣਦਾ ਸਾਡੇ ਰਕਬੇ ਚ ਆਉਣਾ ਸਾਡੇ ਰਾਹ ਤੇ ਆਉਣਾ ਰਾਹ ਕਿਸ ਵਾਸਤੇ ਰੱਖਿੰਦਾ ਰਾਹ ਇਹ ਨਹੀਂ ਕਿ ਤੁਹਾਡੇ ਵਾਸਤੇ ਦੁਸ਼ਮਣ ਵਾਸਤੇ ਰੱਖਣਾ ਸਾਰਾ ਰਾਹ ਤਾਂ ਇੱਕ ਸਵਾਬ ਦਾ ਕੰਮ ਹੈ ਤੇ ਉਹ ਤੁਹਾਰ ਕੀ ਸਾਡੀ ਆਪਣੀ ਜ਼ਮੀਨ ਹੈ ਨਾ ਭਾਈ ਜ਼ਮੀਨ ਤੁਹਾਡੀ ਹੈ ਮੈਂ ਮੰਨਦਾ ਪਿਆ ਮੈਨੂੰ ਸਮਝ ਆਉਂਦੀ ਪਈ ਹੈ ਰਾਹ ਹਮੇਸ਼ਾ ਬੰਦੇ ਰੱਖਦੇ ਨੇ ਇੱਕ ਸਵਾਬ ਸਮਝ ਕੇ ਤੇ ਜਿਵੇਂ ਕੋ ਗੁਜ਼ਰਦਾ ਲੱਗਦਾ ਟੱਪਦਾ ਰਵੇ ਉਹ ਉਹਨਾਂ ਨੂੰ ਸਵਾਬ ਮਿਲਦਾ ਰਹਿੰਦਾ ਕੋਈ ਇਹ ਅੱਲਾ ਮਾਫੀ ਦੇਵੇ ਕੋ ਮੈਂ ਸਾੜਬਾਜ਼ੀ ਤੂੰ ਜਾਂ ਦੁਸ਼ਮਣੀ ਤੂੰ ਥੋੜਾ ਹੀ ਲੱਗਦਾ ਪਿਆ ਮੈਂ ਤੁਹਾਡੇ ਨਾਲ ਟਸਰਬਾਜ਼ੀ ਤੂੰ ਕੋ ਤੁਸੀਂ ਸਾਡੇ ਮਾਰ ਕੇ ਤੇ ਮੋੜ ਸੇ ਤੁਹਾਨੂੰ ਆਪਣੇ ਰਾਹ ਦੀ ਲਗਾਵੀ ਹੈ ਇਹ ਉਹਦੇ ਨੇਕੀ ਸਾਨੂੰ ਕੋਈ ਨਹੀਂ ਚਾਹੀਦੀ ਸਮਝ ਆਈ ਹੈ ਨਾ ਸਹੀ ਹੈ ਤੇ ਲਿਹਾਜ਼ਾ ਮਿਹਰਬਾਨੀ ਕਰੋ ਇਹਨਾਂ ਵਾਸਤੇ ਅਸੀਂ ਬੰਦੇ ਨੂੰ ਖਾ ਵੀ ਜਾਵੀਏ ਨਾ ਤੇ ਸਾਡਾ ਕੁਝ ਵੀ ਨਹੀਂ ਬਣਨਾ ਸਹੀ ਹਾਂਜੀ ਹਾਂ ਤੇ ਮਿਹਰਬਾਨੀ ਕਰ ਪਿੱਛੇ ਲੈ ਜਾ ਮੋਟਰਸਾਈਕਲ ਅਗਾ ਨਾ ਲੱਗਦਾ ਹੁਣ ਤਾਂ ਮੈਂ ਆ ਗਿਆ ਨਹੀਂ ਇੱਥੋਂ ਤਾਂ ਜਾਣ ਨਹੀਂ ਆਸਾ ਅਗਾ ਨਹੀਂ ਜਾਣ ਦੇਣਾ ਤੂੰ ਵੀ ਫਸਾਈਂਦੇ ਪਏ ਹੋ ਬਿਲਾ ਵਜ੍ਹਾ ਫਸਾਈ ਹੈ ਅਸਾਂ ਸੂਈ ਫਸਾਣੀ ਹੈ ਤੇ ਇਹ ਫਸੀ ਰਾਣੀ ਹੈ ਜਿੱਤਾਂ ਕਿ ਰਸਾ ਆਪਣਾ ਇਹ ਬਦਲਾ ਨਹੀਂ ਕੜੋਮੋ ਅੱਗੇ ਵੀ ਤੁਹਾਡੇ ਚ ਆਇਆ ਤੇ ਨੁਕਸਾਨ ਕਹਿੰਦਾ ਹੋਇਆ ਤੇ ਹੁਣ ਤੁਸੀਂ ਨਵੀਂ ਲਾਟ ਜਿਹੜੀ ਉਹ ਨਾ ਹੁਣ ਤੁਸੀਂ ਮੋੜ ਉਸੇ ਹੱਥ ਤੇ ਲੱਗੇ ਖਲੋਤੇ ਹੋ ਤੇ ਹਮੇਸ਼ਾ ਜਿਹੜਾ ਗਲਤ ਸਾਈਡ ਤੇ ਚੱਲਦਾ ਨਾ ਨੁਕਸਾਨ ਉਸੇ ਦਾ ਹੁੰਦਾ ਜਿਹੜਾ ਸਿੱਧੇ ਰਾਹ ਤੇ ਚੱਲੇ ਨਾ ਹੁੰਦਾ ਨੁਕਸਾਨ ਕਦੀ ਨਹੀਂ ਅਸੀਂ ਅੱਗੇ ਮਤਲਬ ਇਸ ਚੀਜ਼ ਨੂੰ ਨਾ ਇਸ ਚੀਜ਼ ਨਾਲ ਜਾਂਦੇ ਠੀਕ ਹੈ ਹੁਣ ਅਸੀਂ ਚੀਜ਼ ਨੂੰ ਮੋੜ ਲੈ ਰਹੇ ਹਾਂ ਸਮਝ ਆਈ ਹੈ ਨਾ ਹਾਂਜੀ ਚਲੋ ਮੀਆਂ ਤੁਹਾਡੇ ਘਰ ਆਣ ਦਾਣੇ ਢੇਰ ਅੱਛਾ ਤੇ ਤੁਸੀਂ ਤਾਂ ਉਹ ਜੱਲੀ ਲਾ ਦੇ ਕੜਮੇ ਤੇ ਮੈਨੂੰ ਅੱਲਾਹ ਪਾਕ ਸ਼ੌਰ ਦਿੱਤਾ ਹੋਇਆ ਹੈ ਹਾਂ ਪਰ ਹੋ ਜਾ ਮੈਂ ਤੁਹਾਡੇ ਰਾਹ ਤੋਂ ਕੋਈ ਨਹੀਂ ਲੱਗਦਾ ਹਾਂ ਇਸ ਪਿੱਛੇ ਇਹਨਾਂ ਵਾਸਤੇ ਇਸ ਪਾਸੇ ਸੰਗੋੜੇ ਬਣਾਈ ਹੋਈ ਹੈ ਵਾਪਸੀ ਮੈਂ ਲੱਗਾ ਇਹ ਦੁਸ਼ਮਣੀ ਪਾਲਣੀ ਦੂਰ ਸਾਡੇ ਰਾਹ ਤੋਂ ਲੱਗੋ ਨਹੀਂ ਨਹੀਂ ਤੁਸੀਂ ਬੜੇ ਇਹ ਬੰਦੇ ਖਾਨ ਬਣ ਗਏ ਹੋ ਰਾਹ ਤੂੰ ਰੋਕ ਕੇ ਬੜੇ ਇਹ ਸਾਰਾ ਕੁਝ ਤੁਹਾਡੇ ਵਾਸਤੇ ਨਹੀਂ ਬਣਾਇਆ ਸਮਝ ਆਈ ਸਾਡਾ ਆਪਣਾ ਰਕਬਾ ਸੀ ਰੋਕ ਸਕਦੇ ਹਾਂ ਨਹੀਂ ਨਹੀਂ ਰਾਹ ਤੂੰ ਰੋਕ ਕੇ ਤੁਸੀਂ ਬੜੀ ਲਾਸ਼ ਬਣ ਲਈ ਹੈ ਹਾਂ ਬਾਈ ਰੋਕ ਸਕਦੇ ਹਾਂ, ਕਰੇ ਜਿਹੜਾ ਅਨਾਦੀਆ ਔਰ ਗੋਟ ਪਾਣੀ ਦਾ ਲਾਵੇ ਨਾ ਓਹੋ ਟੋਰ ਕੇ ਜਿਹੜਾ ਹੈ ਨਾ ਸਾਹ ਚੜ ਗਿਆ भाई हेलो पानी ਤੈਨੂੰ ਮੈਂ ਆਖਿਆ ਹੈ ਤੈਨੂੰ ਮੈਂ ਆਖਿਆ ਪਾਣੀ ਲਾਇਆ भाई ਤੇਰੀ ਜ਼ਰੂਰਤ ਕਿਵੇਂ ਹੋਈ ਹੈ ਪਾਣੀ ਲੈ ਕੇ ਆਵਾਂਗੀ ਨਾਦੀਆ ਵਧੀ ਕੋਈ ਨਾ ਤੇ ਤੁਸੀਂ ਪਾਣੀ ਮੰਗਿਆ ਮੈਂ ਕਿਹਾ ਚਲੋ ਮੇਰਾ ਵੀ ਫਰਜ਼ ਬਣਦਾ ਹੈ, ਮੈਂ ਇਸ ਘਰ ਦਾ ਮੈਂ ਭਲਾ ਕੀ ਆਖਿਆ ਹੈ? ਨਾਦੀਆ ਪਾਣੀ ਲਾਇਆ ਵੀ ਅਗਰ ਮੈਂ ਤੇਰੇ ਹੱਥਾਂ ਦਾ ਪੀਣਾ ਹੁੰਦਾ ਨਾ ਤਾਂ ਮੈਂ ਤੇਰਾ ਨਾਂ ਸੱਦ ਲਵਾਂ ਤੇ ਖਬਰਦਾਰ ਮੇਰੇ ਕਿਸੇ ਕੰਮ ਹੈ ਜਾਂ ਕਿਸੇ ਮਾਮਲਾ ਤੇ ਟੰਗ ਡਿੰਗੀ ਅੜਾਉਣ ਦੀ ਕੋਸ਼ਿਸ਼ ਕੀਤੀ ਹੈ ਭਾਈ ਤੁਸੀਂ ਇਹਨਾਂ ਗੱਲਾਂ ਨਾਲ ਨਾ ਤੂੰ ਮੇਰੇ ਦਿਲ 'ਚ ਜਗ੍ਹਾ ਨਹੀਂ ਬਣਾ ਸਕਦੀ ਜੋ ਤੂੰ ਕਿਰਦਾਰ ਕੀਤਾ ਹੈ ਨਾ ਸਿਵਾਏ ਨਫ਼ਰਤ ਦੇ ਮੇਰੇ ਕੋਲ ਕੋਈ ਨਹੀਂ ਭਾਈ ਮਿਲਦਾ ਮੈਂ ਕੀ ਕਿਰਦਾਰ ਕੀਤਾ ਤੁਸੀਂ ਮੇਰੇ ਤੋਂ ਕਿਉਂ ਇਤਨੀ ਨਫ਼ਰਤ ਕਰਦੇ ਹੋ ਮੈਨੂੰ ਨਹੀਂ ਇੱਕ ਸਮਝ ਤਾਂ ਮੈਨੂੰ ਭਾਈ ਨਾ ਸੱਦੀ ਪਈ ਸਮਝ ਆਈਏ ਵੇਖਿਓ ਯਾਰ ਮੈਂ ਤੇਰੇ ਵਰਗੀਆਂ ਭੈਣਾਂ ਭਾਈ ਤੁਸੀਂ ਗਲਤ ਕਰਦੇ ਹੋ ਬਹੁਤ ਗਲਤ ਕਰਦੇ ਹੋ ਮੈਂ ਤੂੰ ਮੈਨੂੰ ਸਮਝਾਉਣਾ ਮੇਰੇ ਘਰੇ ਚ ਆ ਕੇ ਤੂੰ ਬੜਾਉ ਜਿਹੜਾ ਸਹੀ ਕਰਕੇ ਆਈ ਮੇਰਾ ਵੀ ਹੈ ਹੱਕ ਭਾਈ ਉਤਨਾ ਹੀ ਹੈ ਮੈਂ ਤੁਹਾਡੇ ਭਾਈ ਦੀ ਇੱਜ਼ਤ ਅੱਛਾ ਆ ਭਾਈ ਅੱਛਾ ਅੱਛਾ ਬਿੱਲੀ ਅੱਗ ਲੈਣ ਆਈ ਆ ਚੁੱਲ੍ਹੇ ਦੀ ਸਹਿਣ ਬਣ ਬੈਠੀ ਆ ਹੁਣ ਤੂੰ ਮੈਨੂੰ ਹੱਕ ਦੱਸਣ ਲੱਗ ਗਈ ਐ ਇਸ ਘਰ ਦੇ ਵਿੱਚ ਤੇਰੇ ਹੱਕ ਹੈ ਨਾ ਭਾਈ ਮੈਂ ਸਹਿਣ ਨਹੀਂ ਆਖਰੀ ਕਿ ਮੈਂ ਸਹਿਣ ਆ ਲੇਕਿਨ ਮੇਰਾ ਵੀ ਮੋੜਨਾ ਫਰਜ਼ ਬਣਦਾ ਸਿੰਨੇ ਹੈ ਲਿੱਤਰ ਵਾਂਗਗਾ ਵੱਧਣ ਦੀ ਕੋਸ਼ਿਸ਼ ਨਾ ਕਰ ਜਿੱਤਣ ਤੈਨੂੰ ਮੈਂ ਰੱਖਿਆ ਹੋਇਆ ਨਾ ਹਿਸਾਬ ਕਿਤਾਬ ਉਹ ਸਾਥ ਤੱਕ ਰਹੋ ਅਗਰ ਬਾਤ ਨਹੀਂ ਭਾਈ ਆਸਫ ਨੇ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਮੇਰੇ ਨਾਲ ਨਿਕਾਹ ਕੀਤਾ ਦਫਾ ਹੋ ਜਾਵੇ ਆਸਿਫ ਵੀ ਤੇ ਤੂੰ ਵੀ ਦਫਾ ਹੋ ਜਾ ਦਿਮਾਗ ਖਰਾਬ ਕੀਤੀ ਰੱਖਦੀ ਹੈ ਭਾਈ ਤੁਸੀਂ ਕਿਉਂ ਇਤਨੀ ਨਫ਼ਰਤ ਕਰਦੇ ਕਿਉਂ ਇਤਨੀ ਨਜ਼ਰ ਕੀ ਦੂਰ ਹੋਇਆ ਹੋ ਜਾ ਮੇਰੀ ਨਜ਼ਰਾਂ ਤੂੰ ਪਰਾਂ ਦੂਰ ਹੋ ਜਾ ਕੀ ਹੋਇਆ ਅਮਸ਼ੇਰ ਕੀ ਹੋਇਆ ਫਾਤਮਾ ਇਹਨੂੰ ਜੋ ਮੈਂ ਪਾਣੀ ਨਹੀਂ ਆਖਿਆ ਤੈਨੂੰ ਸਾਧ ਕੇ ਆਖਿਆ ਪਾਣੀ ਦਾ ਗੁਣ ਅਮਸ਼ੇਰ ਮੈਂ ਦਰਜੇ ਨਾਲ ਗਈ ਆ ਮੂੰਹ ਤੇਰੇ ਕੱਪੜਿਆਂ ਦਾ ਪਤਾ ਭਾਵੇਂ ਕਰ ਇੱਧਰ ਦੇਣਾ ਆਲ ਗਈ ਹੈ ਤੇ ਭਾਵੇਂ ਜਹੰਨਮ ਵਿੱਚ ਵਗ ਗਈ ਹੈ ਜਦੋਂ ਪਾਣੀ ਮੈਂ ਸਾਧ ਕੇ ਆਖਿਆ ਵੀ ਨਾਦੀਆ ਪਾਣੀ ਲਾਇਆ ਇਹਦਾ ਕੋ ਤੋਕ ਬਣਦਾ ਪਾਣੀ ਲੈ ਕੇ ਆਵਾਂਗਾ ਅਮਸ਼ੇਰ ਉਸ ਅਗਰ ਤੈਨੂੰ ਪਾਣੀ ਦੇ ਦਿੱਤਾ ਹੈ, ਕਿਹੜਾ ਜ਼ੁਲਮ ਹੋ ਗਿਆ ਹੈ ਇਹਨੂੰ ਸਮਝਾ ਲਾ ਤੂੰ ਵੀ ਬੜੀ ਮੈਟਣ ਬਣਦੀ ਹੈ ਇਹਨਾਂ ਦੀ ਇਹਨੂੰ ਸਮਝਾ ਲਾ ਆਇੰਦਾ ਵਾਸਤੇ ਕਿਸੇ ਮਾਮਲੇ ਦੇ ਵਿੱਚ ਮੇਰੇ ਹਿੱਸਾ ਵੀ ਨਾ ਆਵੇ ਮੇਰਾ ਕਿਸੇ ਕਿਸਮ ਦਾ ਕੋਈ ਕੰਮ ਹੀ ਨਾ ਕਰੇ ਤੇ ਆ ਮੇਰਾ ਜਿਹੜਾ ਨਾ ਆ ਬਿਰਾਵਾਂ ਵਾਲਾ ਮੂੰਹ ਬਣਾ ਕੇ ਤੇ ਆਣੀ ਹੈ ਬਾਈ 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 ਖਬਰਦਾਰ ਕੋਈ ਬਾਈ ਨਹੀਂ ਸੱਦਣ ਦੀ ਜ਼ਰੂਰਤ ਅੱਛਾ ਠੀਕ ਹੈ ਤੇਰਾ ਕੋਈ ਕੰਮ ਵੀ ਨਹੀਂ ਕਰਦੀ ਤੈਨੂੰ ਭਾਈ ਵੀ ਨਹੀਂ ਸੱਦੀ ਅਮਸ਼ੇਰ ਦਿਮਾਗ ਖਰਾਬ ਹੋ ਗਿਆ ਹੈ ਅਮਸ਼ੇਰ ਮੇਰੀ ਗੱਲ ਸੁਣ ਅੱਛੇ ਟਾਈਮ ਨਾ ਆਪਣਾ ਦਿਮਾਗ ਖਰਾਬ ਨਾ ਰੱਖਿਆ ਕਰ ਸਹੀ ਹੈ ਨਾ ਹੋਰ ਵਿਚਾਰੀ ਦਿਮਾਗ- ਅਗਰ ਆ ਹੀ ਗਈ ਇਸ ਘਰ ਵਿੱਚ ਤੇ ਕੀ ਹੋ ਗਿਆ ਹੈ
ਅਗਰ ਮੈਂ ਕਿਸੇ ਦੇ ਬੂਹੇ ਤੇ ਵਗ ਜਾਂਦੀ ਤੇ ਮੇਰੇ ਨਾਲ ਇੰਜ ਹੁੰਦਾ ਤੇ ਭਲਾ ਕੀ ਹੋਵੇ। ਨਾਦੀਆ ਇਸ ਕੁੱਤੇ ਦੇ ਜਿਹੜੀ ਉਹ ਮੰਗੇਤਰ ਆ, ਇਹ ਦੱਸ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ ਹੈ? ਮੈਂਦੇ ਰਾਤੀ ਉਹ ਸੋਚ ਖਾਦੀ ਪੀਤੀ ਜਾਂਦੀ ਏ ਬਈ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ? ਅਮਨ ਸ਼ੇਰ ਉਹਦੇ ਨਾਲ ਮੰਗਣੀ ਹੋਈ ਏ ਹੁਣ ਇਸ ਕੋਈ ਉਹਦੇ ਨਾਲ ਨਿਕਾਹ ਤਾਂ ਕੋਈ ਨਹੀਂ ਕੀਤਾ ਹੋਇਆ, ਜਿਹੜੀ ਚਗਲ ਮਾਰਨੀ ਆ ਸੋ ਮਾਰ ਕੇ ਆ ਗਿਆ ਹੈ। ਹੁਣ ਇਸ ਗੱਲ ਨੂੰ ਰੱਸਾ ਪਾ ਕੇ ਛਿੱਕੀ ਰੱਖ ਆਪਣੇ ਹਾਲੋ ਤੇ ਆਪਣਾ ਵੀ ਦਿਮਾਗ ਖਰਾਬ ਕੀਤੀ ਰੱਖਿਆ ਕਰ। ਤੇਰੀ ਅੱਗੇ ਤਬੀਅਤ ਨਹੀਂ ਸਹੀ ਰਹਿੰਦੀ ਤੇ ਤੇਰੀ ਮਿਹਰਬਾਨੀ ਇਤਨੀ ਜ਼ਿਆਦਾ ਟੈਨਸ਼ਨ ਨਾ ਲਈ ਕਰ। ਦਿਮਾਗ ਖਰਾਬ ਕਰ ਛੱਡਿਆ ਸੋ ਮੈਂ ਤੇਰੇ ਆਸਰੇ ਤੇ ਜਿੰਦੀ ਵਧੀਆਂ ਜੇ ਤੈਨੂੰ ਕੁਝ ਹੋ ਗਿਆ ਤੇ ਮੇਰਾ ਕੀ ਬਣ ਸੀ, ਕਦੀ ਸੋਚਿਆ ਹੀ? ਅੱਲਾ ਖੈਰ ਕਰਸੀ, ਪਰ ਇਹ ਮਨੋਸ ਨੂੰ ਆਖਿਆ ਕਰ ਮੈਂ ਤੂੰ ਥੋੜਾ ਜਿਹਾ ਦੂਰ ਹੀ ਰਹੀ ਕਰੇ। ਕਿ ਉਹ ਬਿਲਾਲ ਮੋਟਰਸਾਈਕਲ ਤੇਰਾ ਲੈ ਗਿਆ ਜਾਂ ਮੇਰੇ ਕੋਲ ਉਸ ਪੁੱਛਿਆ। ਹੌਲੀ ਹੌਲੀ ਤੋਂ ਇਨਵੋਲਵ ਉਹਨਾਂ ਨੂੰ ਖੁਦ ਹੀ ਕਰ ਦਿੱਤਾ ਮੇਰੇ ਮਾਮਲਾ ਤੇ ਮੇਰੀਆਂ ਚੀਜ਼ਾਂ ਹੁਣ ਮੈਂ ਤੈਨੂੰ ਦੱਸ ਨਹੀਂ ਛੱਡਿਆ। ਹੁਣ ਆਸਿਫ ਦਾ ਤਾਂ ਇੱਥੇ 1 to 5 ਖਲੋਤਾ ਕੋਈ ਨਹੀਂ ਜਿਹੜਾ ਉਸ ਦੇਣਾ ਉਹਨੂੰ। ਇਹ ਬਿਲਾਲ ਸ਼ਿਲਾਲ ਤੇ ਇਹੋ ਜਿਹਾ ਦੀ ਸਾਡੇ ਘਰ 'ਚ ਕੋਈ ਗੁੰਜਾਇਸ਼ ਨਹੀਂ ਹੈ। ਇਹਨੂੰ ਅਵੇਲ ਤਾਂ ਆਖੋ ਬਈ ਇਹ ਸਾਈਆਂ ਦਾ ਹੈ, ਸਾਈਆਂ ਦੇ ਮੂੰਹ ਤੇ ਮਾਰੇ। ਪਰ ਆਏ ਬਾਲ ਇੱਥੇ ਜਿਹੜਾ ਬਾਲ ਕਿੱਥੇ ਗੱਭਰੂ ਛੋਰ ਘਰ ਇੱਥੇ ਗੱਤ ਲਿਆ ਇਸ ਤੋਂ ਲਿਆ ਕੇ ਪਈ ਹੁੰਦੀ। ਅੱਛਾ ਹੁਣ ਬੋਲੇ ਮੈਨੂੰ ਸਖਤ ਨਫ਼ਰਤ ਹੈ ਇਸ ਛੁਆਰ ਤੋਂ। ਇੱਥੇ ਵਧੋਇਆ ਮੈਨੂੰ ਬਿਲਕੁਲ ਚੰਗਾ ਹੀ ਨਹੀਂ ਲੱਗਦਾ ਪਿਆ। ਅੱਛਾ ਠੀਕ ਹੈ, ਵਕਤ ਦੇ ਨਾਲ ਨਾਲ ਹਰ ਚੀਜ਼ ਹਰ ਕੰਮ ਹਰ ਗੱਲ ਸਹੀ ਹੋ ਜਾਸੀ। ਠੀਕ ਹੈ ਵਕਤ ਦੇ ਨਾਲ ਤੇ ਹੋਰ ਹੁਣ ਜਿਸ ਟਾਈਮ ਕੋਈ ਨਾ ਕੋਈ ਗਲਤ ਹੋ ਗਿਆ ਨਾ ਉਸ ਟਾਈਮ ਤੈਨੂੰ ਮੈਂ ਦੱਸਿਆ ਬੇ ਵਕਤ ਹੁਣ ਕੀ ਵਿਖਾਈ। ਇਹ ਤੂੰ ਮੈਨੂੰ ਦੱਸ ਉਹ ਆਸਿਫ ਤੇਰਾ ਵੀਰਾ ਹੈ ਕਿ ਮੇਰਾ ਵੀਰਾ ਹੈ? ਦੱਸੋ। ਗਲਤੀ ਨਾਲ ਮੈਂ ਦਾ ਹੀ ਵੀਰਾ ਤੇ ਤੇਰਾ ਵੀਰਾ ਹੈ ਨਾ ਤੇ ਮੈਂ ਉਹਦੀ ਸਾਈਡ ਕਿਉਂ ਪੀ ਲੈਂਦੀ ਆ? ਉਹ ਮੇਰਾ ਪੋਤਰੇ ਦੇਰ ਜਿਹੜੇ ਹੁੰਦੇ ਨਾ ਉਹ ਪੋਤਰੀ ਹੁੰਦੇ ਆ, ਸਮਝ ਆਈ? ਲਾਣਾ ਤੇ ਇਹ ਜੀ ਔਲਾਦ ਤੇ ਜਿਹੜੀ ਮਾਂ ਪਿਓ ਦਾ ਨੱਕ ਵੜ ਕੇ ਆ ਜਾਵੇ। ਅੱਛਾ ਠੀਕ ਹੈ ਔਰ ਬਾਜਿਆ ਮੈਂ ਤੈਨੂੰ ਰੋਟੀ ਵੀ ਦੇਵਾਂ ਤੇ ਚਾਹ ਜਾ ਪਾਣੀ ਦਾ ਘੁੱਟ ਲੈ ਬਸ। ਸਿਰਫ ਪਾਣੀ ਪੀਣਾ? ਹਾਂ ਬਸ ਪਾਣੀ। ਅੱਲਾ ਮਾਫ ਕਰੇ ਜਿੰਨਾ ਵਾਲੇ ਨਾਲ ਪਰਨੀ ਬੈਠੀ ਹਾਂ ਤੇ ਬਸ ਅੱਗਾਂ ਜਾ ਪਾਣੀ ਲੈ। ਹਲਾ ਹੁਣ ਇੱਕ ਵਾਰੀ ਹੱਸ ਕੇ ਵੀ ਖਾ ਮੁੜਨਾ ਡਰਾਮੇ ਬਾਜ਼ ਹੋਣੇ। ਹਲਾ ਮੈਂ ਡਰਾਮੇ ਬਾਜ਼ ਆ। ਮੈਂ ਚਾਹੁੰਦੀ ਆ ਮੇਰਾ ਘਰ ਵਾਲਾ ਜਿਹੜਾ ਨਾ ਹਮੇਸ਼ਾ ਹੱਸਦਾ ਚੰਗਾ ਲੱਗਦਾ ਹੈ ਤੇ ਹਮੇਸ਼ਾ ਹੱਸਦਾ ਰਹੇ। ਅੱਛਾ ਜਾ ਪਾਣੀ ਲੈ ਰੱਖੇ ਨਾ ਪਾਣ ਕਰ। ਸ਼ਕਲ ਵੇਖੇ ਨਾ ਸਕੂਟਰ ਤੇ ਝੂਟੇ ਲੈਣ ਵਾਲੀ ਕਹਿੰਦੇ ਕੋਲ ਪੁੱਛ ਕੇ ਲੈ ਗਿਆ। ਇੱਥੇ ਕੰਮ ਆ ਨਿਕਲ ਉਹਦੇ ਨਹੀਂ ਕਹਿੰਦੇ ਕੋਲ ਪੁੱਛੇ, ਮੇਰੇ ਕੋਲ ਪੁੱਛੇ। ਇਸ ਮੋਟਰਸਾਈਕਲ ਦਾ ਮਾਲਕ ਮੈਂ ਆ, ਸਮਝ ਆਈਏ ਨਾ? ਤੇ ਆ ਜ਼ਿਆਦਾ ਜਿਹੜਾ ਹੈ ਨਾ ਇੱਥੇ ਮਲਕੀਅਤ ਨਾ ਜਗ੍ਹਾ। ਤੂੰ ਇਸ ਘਰ ਦਾ ਨਾ ਹਿੱਸਾ ਹੈ ਤੇ ਨਾ ਤੂੰ ਇਸ ਘਰ ਦਾ ਫਰਦ ਹੈ। ਫਾਰ ਐਗਜ਼ਾਮਪਲ ਮਤਲਬ ਕਿ ਤੇਰੀ ਮਾਂ ਨੂੰ ਮੈਂ ਆਸਿਫ ਦੀ ਬੀਵੀ ਐਕਸੈਪਟ ਕਰ ਲਵਾਂ, ਆ ਮੰਨ ਲੈਣਾ ਕਿ ਉਹ ਉਹਦੀ ਬੀਵੀ ਹੈ, ਮੈਂ ਤਸਲੀਮ ਕਰ ਲੈਣਾ, ਲੇਕਿਨ ਤੈਨੂੰ ਤੇ ਕਦੀ ਜ਼ਿੰਦਗੀ ਦੇ ਵਿੱਚ ਤਸਲੀਮ ਨਹੀਂ ਕਰ ਸਕਦੇ ਕਿ ਤੂੰ ਸਾਡਾ ਪੁੱਤਰ ਬਣ ਸਕਦਾ। ਇਤਨੀ ਸਖਤ ਨਫ਼ਰਤ ਹੈ ਮੈਨੂੰ। ਤੂੰ ਜਿੰਨਾ ਦਾ ਫਲ ਹੈ ਨਾ ਮੇਰਾ ਪੁੱਤਰ, ਉਹਨਾਂ ਕੋਲ ਜਾ। ਇੱਥੇ ਐਵੇਂ ਤੂੰ ਵਧਾਇਆ ਟੁੱਕਰ ਤੇ ਟੁੱਕਰ ਵਾਲੇ ਬੰਦੇ ਦੀ ਇੱਜ਼ਤ ਜਿਹੜੀ ਹੁੰਦੀ ਹੈ ਤੈਨੂੰ ਪਤਾ ਹੀ ਹੈ। ਬਿਹਤਰ ਹੈ ਆਪਣਾ ਜਿਹੜਾ ਨਾ ਰਾਹ ਉਹ ਖੁਦ ਹੀ ਚੁਣ ਲਾ। ਜੇ ਇੱਥੇ ਤੂੰ ਸਿਰ ਦਿੱਤੀ ਵਧਾਣਾ ਉਹ ਫਜ਼ੂਲ ਹੈ। ਐਂਦਾ ਬਸ ਮੋਟਰਸਾਈਕਲ ਨਹੀਂ ਲੈ ਜਾਣਾ ਕਿਤੇ ਵੀ। ਮੈਂ ਚਾਚਾ ਤੁਸੀਂ ਕਿਉਂ ਕਰਦੇ ਹੋ? ਮੈਂ ਇਸ ਘਰ ਦਾ ਹਿੱਸਾ। ਆ ਜਿਹੜਾ ਨਾ ਮੇਪਲਾ ਮੂੰਹ ਕਰ ਲੈਣਾ ਅਗਲੀ ਮਾਂ ਵਾਲੇ ਸਬਕ ਤੇ ਤੂੰ ਵੀ ਲੱਗਾ ਇਸ ਘਰ ਦਾ ਹਿੱਸਾ। ਜਿਹੜਾ ਤੇਰਾ ਪਿਓ ਦਾ ਘਰ ਹੈ ਨਾ ਉਹ ਤੇਰਾ ਘਰ ਹੈ। ਇਹ ਇੱਥੇ ਕਾਸ਼ਾ ਵੀ ਕਾਈ ਨਹੀਂ ਤੇਰੀ। ਤੇ ਜਾ ਜ਼ਿਆਦਾ ਮੇਰੇ ਨਾਲ ਟਰ ਕਰਨ ਲੱਗ ਗਿਆ ਹਿੱਸਾ। ਬੂਥਾ ਤਾਂ ਵੇਖ ਹਿੱਸੇ ਵਾਲਿਆਂ ਦਾ। ਤੇਰੀ ਮਾਂ ਨੂੰ ਵੀ ਮੈਂ ਹਿੱਸੇ ਦੇ ਲੈਣਾ ਤੇ ਤੈਨੂੰ ਵੀ ਹਿੱਸੇ ਦੇ ਲੈਣਾ। ਹਿੱਸਾ ਖਾਚ ਵਲੈਤ ਦੀ। ਹਾਂ ਤੇ ਹੁਣ ਉਹਦਾ ਕੀ ਸੋਚਣਾ ਹੁਣ ਭਲਾ? ਜੁਗਾੜ ਚਾ ਜਾਂਦਾ ਤੇ ਮੋੜ ਉਹ ਬੜਾ ਪਟਿੰਦਾ ਹੈ ਅੱਜ ਕੱਲ ਤੇ ਬੜਾ ਜਿਹੜਾ ਹੈ ਨਾ। अस्सलाम वालेकुम। ਵਾਲੇਕੁਮ। ਔਰ ਆਵੇਂ ਨਾ ਖਾਲਸਾ ਕੌਣ ਹੈ ਤੇ ਕਿਹਦੇ ਆ ਵਦਾ ਤੈਨੂੰ ਦੂਆ ਤਰੀਆ ਦੇ ਰਹਿੰਦਾ ਪਿਆ ਮੈਂ ਫੈਸਲਾਬਾਦੂ ਆ ਤੇ ਆਸਿਫ ਨਹੀਂ ਆ ਮੈਂ ਸ਼ੇਰ ਦਾ ਵੀਰਾ ਛੋਟਾ। ਉਸ ਮੇਰੀ ਮਾਂ ਨਾਲ ਸ਼ਾਦੀ ਕੀਤੀ ਮੈਂ ਪਿਓ ਦੇ ਜਿਹੜੀਆਂ ਹੈ ਨਾ ਆਸਿਫ ਦੀ ਸਵਾਣੀ ਮੇਰੀ ਮਾਂ। ਅੱਛਾ ਉਹ ਆਸਿਫ ਦਾ ਪੋਤਰੀ ਲੱਗਾ ਨਾ ਜਾ। ਮਤਰਿਆ ਤੇ ਉੱਥੇ ਆ ਮੈਂ ਸ਼ੇਰ ਵਾਲੇ ਘਰ ਮੈਂ ਆਸਿਫ ਤੋਂ ਹੋ ਗਿਆ ਨਾ ਸੇਮ ਕੋਈ ਯਾਰ ਸਾਥ ਮਤਲਬ ਕਿ ਤੇ ਆਪਣੇ ਕੰਮ ਹੁਣ ਤੋਂ- ਮਤਲਬ ਤੂੰ ਕਿਤੇ ਜਾਂਦਾ ਪਿਆ? ਨਹੀਂ ਘਰ ਵਾਲ ਜਾਂਦਾ ਪਿੰਡ ਕੰਮ ਗਿਆ। ਸੁਣਾ ਮੋੜ ਕੀ ਖਲੂਸ ਕਰਦਾ ਹੀ ਆਮਦ ਸ਼ੇਰ ਚਾਚਾ ਜੀ ਹੋਈ ਮੋੜ
ਕੀ ਤੈਨੂੰ ਦੱਸਾਂ ਕੁੱਤੇ ਇਲਾਕੇ ਲੱਗਣਦੇ अच्छा ਜਿਸ ये ਟਾਈਮ एडा आज गंदा बंदा है ना अहमद शेर मैं ना पूरा पाकिस्तान दे वर्गा गंदा बंदा कोई नहीं है ते हो सके ना ते तू साडे नाल रल तेने गल सुनिया इनशाअल्लाह तू साडे कोल रहो जेड़ी शय तेनु चाहिदी ਚਾਹੀਦੇ ਤੂੰ ਸਾਡੇ ਕੋਲ साडे कोल आओ जिस टाइम तेन मोटरसाइकिल चाहिए कहीं जाना होवे कोई मसला नहीं मोटरसाइकिल भी ਗੱਡੀ ਆਪਣੀ ਖਾਲੀ ਕੋਈ ਨਹੀਂ ਨਾਲ ਸਾਈਕਲ तो याद अगले दिन मोटरसाइकिल लेके छोरा लग गया ते ओ भी इस्तेका खलोता तुम्हें मोटरसाइकिल ते कर चढ़े ते कोई मसला नहीं सी ताबेदार तेन दस्या भी जेड़ी शय तेनु चाहिदी तू रहो ही साडे कोल ते एक मतलब तो साडा जाति ना निक्का जिहा काम करना है की करना लेकिन मोड़ दसेंदे आ ना दसो जे करण दा होया ते कर लेने आ मैं शेर नहीं उन्हें साड़ी चलती पई दुश्मन ठीक है अगले दिन ना तकरीबन कल दी गल है असां उन्हें अपने रात भी रोकया साडे रकबे च अंधा पे लग आंदा ही रात वो पटी पे आ गोल रोला हां उन्हें रोला ही है ते उस दी वजह तू ना साडे दुश्मनी चलदी पई उन्हें नाल ते तू मतलब साडे कोल आ जा जिवें तेरा दिल करे जेड़ी शक्ति नु चाहिदी है बे जज को के आके साडे को तू मांग तू साडा वीर है ठीक है यार उन्हें पता लगा तो मोड़ा उपकार करनी उन्हें पता लगा नहीं देना ना ते कोई यार कार है जेड़ी अपने घर दी बैक साइड ते नुक्कर नहीं है उस नुक्कर दे उनके तरीके लाया मैं ना ते गल बड़ी बन जानी है थोड़ी गाल दा मकसद बड़ा की है मैं समझ ओए ओ तीन बाद 10 लीटर मकसद तेरा काम ये भी उनदा घुट बाहर छड़िया ना सा रल मिल के ते तेनु सुख दिन जेड़ा ना सा जसन पिछले पिछली जिंदगी तो शौक खराब गुजार आसे तो मैंने बहुत समझदो है वो समझदा ना ते मुड़ो उस घर दे विच तेरा हिस्सा भी है हां ते आ मैं शेर तेनु एक एट भी नहीं देनी उस तो कोई तनी एडा कहीं सो होवे ना एडा मैंने कोई भी नहीं है ओदा बिराड़ लिखा से मैंने भी ओ खांदा पे होवे ना ते ओदे को रोटी चाह के दस जांदा है ऐसा बंदा गंदा है चलो प्लान बनाने आई गयो हां जेड़ी अपने घर दी प्याद है सारे नुक्कर ने ओथे किने सो किसे तरीके लैम ना भाई हां उन में लैम ना अगला काम थोड़ा बस ठीक है अगला साडा काम है तेरा मैं नाम शो नहीं होना हां बोलिया कौन चोर है ते केनु भाई बैठे हो की हाल है बोले बो की हाल है बहुत सीने आ जेड़ी तू सुना ठीक इधर आ जा बो कोई नहीं भाई ओए छोड़ तो ना नहीं अमन शेर नहीं हां मैं शेर और आले आयो यार हां जी ठीक है मैं जाना ठीक है हां ठीक राब्ता करेंगे ठीक है शेर नहीं मैंने कविरा नहीं आसे हां कई तो फैसला बाद ही सुवानी जेड़ी उन्होंने निकाह किता सो है मामा तो ही बड़ी ओए ओ तो मैं भी सुनी बैठा पर इथे भावन दा तोक इन्ना मामला तो के है कि जो मेरे दिल विच है ना अमन शेर दा बरना कोट इसे घर दे विच रहंदा पिया ठीक है ਇਹ ਜਨਾਬ ਮੈਂ ਬੜਾ ਪ੍ਰੋਟੋਕੋਲ ਦਿੱਤਾ ਮੈਂ ਕਿਤੇ ਜਿਹੜੀ ਸ਼ੈ ਚਾਹੀਦੀ ਹੈ ਮੈਂ ਤਾਬੇਦਾਰ ਹਾਂ ਤੂੰ ਸਾਡਾ ਵੀਰਾ ਹੈ ਠੀਕ ਹੈ ਇਹਦੇ ਨਾਲ ਮਤਲਬ ਇਹ ਉਹਦਾ ਗੁੱਟ ਪਾ ਲੈਣਾ खुश हो के गल्ला में दसदा पिया ਦੇਖ छोरा मैं तेन कितनी बारी आख्या कि न गल्ला खलो रहो ओ कोई नहीं लगदा न गल्ला च कभी भी नहीं खलोना बदला तो लायक ही रहा ओ दुश्मनी ਤੁਹਾਡੇ ਚਾਚੇ ਤੇ ਮੇਰੀ ਆਈ ਤੁਹਾਡੀ ਨਹੀਂ ਉਹ ਜਦੋਂ ਮੈਂ ਉਹਨੂੰ ਮਾਫ ਕਰ ਛੱਡਿਆ ਤੁਸੀਂ ਕੌਣ ਹੁੰਦੇ ਹੋ ਪਿੱਛੋਂ ਇਹਨਾਂ ਨਾਲ ਦੁਸ਼ਮਣੀ ਰੱਖਣ ਬੋਲੇ ਤੂੰ ਕੌਣ ਹੈ ਤੇ ਚਾਚਾ ਕੌਣ ਹੈ ਤੇਰਾ ਵੀਰਾ ਨਾ ਉਹ ਵੀਰਾ ਮੇਰਾ ਉਹ ਮਾਫ ਕਰ ਦੇਣਾ ਇਹ ਵੀ ਉਹ ਬੜਾ ਸਵਾਬ ਹੈ ਤੂੰ ਮੈਨੂੰ ਕੀ ਜਦੋਂ ਮੈਂ ਉਹਨੂੰ ਮਾਫ ਕਰ ਛੱਡਿਆ ਠੀਕ ਹੈ ਜ਼ਮੀਨ ਉਹ ਸਾਡੀ ਖਾ ਗਿਆ ਅਸੀਂ ਸਾਨੂੰ ਜਿਹੜੀ ਦਈ ਹੈ ਹਿੱਸੇ ਦੀ ਸਾਨੂੰ ਉਹ ਬੜੀ ਅੱਲਾ ਦਾ ਸ਼ੁਕਰ ਹੈ ਉਹ ਕੁਝ ਖਲੋ ਰਹੋ ਅਸੀਂ ਇਸੇ ਚੋਂ ਕਮਾ ਕੇ ਖਾਓ ਤੇ ਅੱਲਾ ਦਾ ਸ਼ੁਕਰ ਕਰੋ ਤੁਸੀਂ ਆਪਣੀ ਗੱਲ ਦੱਸੀ ਆਈ ਨਾ ਬਈ ਜਦ ਤੱਕ ਅਸੀਂ ਵੈਰ ਨਾ ਲਈ ਅਸੀਂ ਨਹੀਂ ਖਲੋਂਦੇ ਅਸੀਂ ਸੱਪ ਦੇ ਬੱਚੇ ਹਾਂ ਇਹ ਗੱਲ ਕੀਤੀ ਆ ਨਾ ਮੈਂ ਉਹ ਸੱਪ ਦਾ ਬੱਚਾ ਹੀ ਹਾਂ ਤੇ ਇਨਸ਼ਾਅੱਲਾ ਮੈਂ ਵੈਰ ਲੈ ਕੇ ਖਲੋਣਾ ਹੈ वो छोरा कोई ना कोई कर सेंगे चाचू जी और चाचू दे मुंह वालिया की मुसीबत है उठा छड़े हुन ताक लगी आ मेरी गल करनी है थोड़े ने केड़ी एडी गल है तेरी जेड़ी नींद तू भी ढेर चंगी है ओ ये नगले थोड़ा राह ना अड़किया आखे ने साडे जमीन ने तुस ना लगया हां तू उन्हां नु किवें जानना उत्थे मैं लग्या मदम ते उन्हां मैं डक्या ते उन्हां मैं खरीदण दी कोशिश कीती ते उन्हां आख्या बे आ मशीन दा घोड़ पड़ना है तो तू साडे नाल साडा साथ दे तू उन्हें लैके फलानी जगह ते आमना ते लेकिन तुसी मैं चंगा नहीं समझे ते मैं इस घर तुसी वड्डे हो ते इस वजह तो मैं आके थोनू सब कुछ दसदा पे थोड़े दुश्मन है ना ते उन्हां मैं खरीदण दी कोशिश कीती मैं मुड़ फिर की तैनू आख्या इने उन्हें मैंने आख्या तू साडा साथ दे जेड़ा कुछ हो सकदा है तू कर सकदा तू उस जगह ते लाया अगला काम साडा है
ਮਤਲਬ ਕਮਿਊਨਿਟੀ ਦੀ ਹੱਦ ਤੱਕ ਉਹ ਆ ਗਿਆ ਨਾ ਬਈ ਮੈਨੂੰ ਮਾਰਨ ਵਾਸਤੇ ਮੇਰੇ ਘਰ ਵਿੱਚ ਰਹਿਣ ਵਾਲੇ ਬੰਦੇ ਨੂੰ ਖਰੀਦੀ ਖਲੋਤੇ ਨਾ ਜੀ ਬਦਮਾਸ਼ੀ ਦੀ ਤਾਖੀਰ ਨਹੀਂ ਹੋ ਗਈ। ਐਡੇ ਵੱਜੂ ਵਰਿਆਮਾਂ ਤਾਂ ਡਾਇਰੈਕਟ ਆ ਕੇ ਮੇਰਾ ਸਾਵਾ ਕਰ ਲੈਂਦੇ। ਐਡੇ ਬਦਮਾਸ਼ ਆਨ ਤਾਂ ਮੈਨੂੰ ਪਤਾ ਲੱਗ ਜਾਵੇ ਆ ਮੇਰੇ 70 ਵਾਰੀ ਮੱਥੇ ਲੱਗੇ ਨਾ ਉਸਲ ਕਿਉਂ ਨਹੀਂ ਉਹਨਾਂ ਦੇ ਜੁਰਤ ਪੈਦਾ ਹੋਈ ਤੇ ਐਂ ਧੋਖੇ ਨਾਲ ਕਰਕੇ ਤੇ ਮੈਨੂੰ ਮਾਰਨਾ ਚਾਹੁੰਦੇ ਨਾ। ਅੱਛਾ ਭਈਆ ਮਸ਼ੇਰੋ ਮੇਰਾ ਅਸੀਂ ਚੱਲੇ ਆ ਬਰਜਾਈ ਆਵੇ ਤੁਹਾਨੂੰ ਸਾਡਾ ਸਲਾਮ ਆਖੀ ਜਿਹਦੇ ਚੱਲੇ ਹੋ ਤੁਸੀਂ ਗਲਤੀ ਸਾਥ ਹੋ ਬਸ ਗਿਆ ਭਾਈ ਜਿਹਦੇ ਸਾਡਾ ਮੂੰਹ ਲੱਗਾ ਸੀ ਉਹਦੇ ਜਾਂਦੇ ਪਏ ਆ। ਉਹਦੇ ਫੈਸਲਾਬਾਦ ਜਾ ਕੇ ਰਹਿ ਲੈ ਸਾਂ ਰੋਜ਼ ਰੋਜ਼ ਮੈਂ ਸਵਾਣੀ ਦੀ ਰਿਸ਼ਤੇ ਨਹੀਂ ਕਰਾ ਸਕਦਾ ਤਾਂ ਆਪਣੀ ਨਹੀਂ ਕਰਵਾ ਸਕਦਾ। ਮੇਰੀ ਗੱਲ ਸੁਣ ਆਸਿਫ ਇੱਕ ਇੱਕ ਹੁੰਦਾ ਤੇ ਦੋ ਦੋ ਹੁੰਦੇ ਨੇ ਸਮਝ ਆਈਏ। ਜਿਹੜਾ ਦੁਸ਼ਮਣ ਹੈ ਨਾ ਤੇਰਾ ਵਿਰਾਹ ਦਾ ਉਹ ਇਤਨਾ ਚਲਾਕ ਤੇ ਮੱਕਾਰ ਹੈ ਨਾ ਕਿ ਅੱਜ ਉਹ ਨਾ ਇਹਨੂੰ ਪਰਾਇਆ ਸਮਝ ਕੇ ਨਾ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਤੇਰੇ ਵਿਰਾਹ ਨੂੰ ਮਾਰਨ ਵਾਸਤੇ ਉਹ ਪਲਾਨ ਤਿਆਰ ਕਰ ਰਹੇ ਹਨ। ਇਹ ਤਾਂ ਸ਼ੁਕਰ ਹੈ ਅੱਲਾ ਦਾ, ਇਹ ਤਾਂ ਸ਼ੁਕਰ ਹੈ ਅੱਲਾ ਦਾ ਕਿ ਇਹ ਨਸਲੀ ਖੂਨ ਦੀ ਨਿਸ਼ਾਨੀ ਹੈ ਹੁੰਦੀ ਹੈ ਬਈ ਇਸ ਉਹਨਾਂ ਦੀ ਗੱਲਾਂ 'ਚ ਨਹੀਂ ਆਇਆ ਤੇ ਮੈਨੂੰ ਆ ਕੇ ਦੱਸ ਛੱਡਿਆ ਬਈ ਉਹ ਆਇਆ ਤਰੀਕਾ ਬਣੀਂਦੇ ਪੈਣ ਤੈਨੂੰ ਮਾਰਨ ਵਾਸਤੇ। ਤੇ ਗੱਲ ਸੁਣ ਮੇਰੀ, ਤੂੰ ਹੈ ਮੇਰੀ ਭਰਜਾਈ, ਜੋ ਮੇਰੀ ਵਾਸਤੇ ਨਫ਼ਰਤ ਪੈਦਾ ਹੋਈ ਹੈ ਨਾ ਅੱਜ ਇਸ ਛੁਆਰ ਦੀ ਵਜ੍ਹਾ ਤੋਂ ਨਾ ਤੈਨੂੰ ਵੀ ਮਾਫ ਕਰਦਾ ਪਿਆ, ਇਹਨੂੰ ਵੀ ਮਾਫ ਕਰਦਾ ਪਿਆ ਤੇ ਇਹ ਸਾਨੂੰ ਨਾ ਘਰ ਦਾ ਫਰਦ ਬਣ ਕੇ ਨਾ ਤੇ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਤਾਂ ਆਪਣੇ ਹੁੰਦੇ ਹੀ ਹਨ ਪਰ ਪਰਾਏ ਪੁੱਤਰ ਵੀ ਆਪਣੇ ਬਣ ਕੇ ਵੀ ਖਾ ਸਕਦੇ ਨੇ ਤੇ ਬਣ ਸਕਦੇ ਨੇ ਉਹ ਆਪਣੇ। ਠੀਕ ਹੈ ਨਾ। ਤੇ ਇਹਦਾ ਵਾਸਤੇ ਇਹ ਸਾਡਾ ਆਪਣਾ ਪੁੱਤਰ ਬਣ ਕੇ ਰਾਸੇ ਤੂੰ ਮੇਰੀ ਭਰਜਾਈ ਇਤਨਾ ਉਹ ਮੇਰੀ ਸਵਾਣੀ ਦਾ ਇਸ ਘਰ 'ਚ ਆ ਕੇ ਇਤਨਾ ਤੇਰਾ ਹੀ ਆ ਕੇ ਇਹਦਾ ਵਾਸਤੇ ਤੁਸੀਂ ਵੀ ਉਵੇਂ ਰਹਿ ਸਕਦੇ ਹੋ ਤੇ ਖੁਸ਼ਬਾਸ਼ ਰਹਿ ਸਕਦੇ ਹੋ। ਕਦੀ ਵੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਡੇ ਨਾਲ ਨਾ ਕੋਈ ਗੱਲ ਨਾ ਕਰਸਾਂ। ਠੀਕ ਹੈ ਜੇ ਅਗਰ ਤੁਸੀਂ ਮੈਨੂੰ ਇੱਥੋਂ ਕੱਲਿਆਂ ਛੱਡ ਕੇ ਤੇ ਵਗ ਜਾਸੋ ਤੇਰਾ ਵਿਰਾਹ ਹੋ ਜਾਸੀ ਕੱਲਾ। ਐਵੇਂ ਮੇਰਾ ਵਿਰਾਹ ਕੱਲਾ ਹੋ ਜਾਸੀ ਮੈਂ ਵਿਰਾਹ ਦੇ ਨਾਲ ਆ ਬਸ ਠੀਕ ਹੈ। ਹਿੰਮਤ ਨਹੀਂ ਕਰ ਸਕਦਾ ਇਹਦੇ ਆਵਣ ਦੀ। ਹੁਣ ਮੇਰੀ ਸਵਾਣੀ ਖੁਸ਼ ਹੈ। हाँ खुश शुक्र अल्हम्दुलिल्लाह देर से आए मगर दुरुस्त।